ਜੋ ਮੁਲਕ ਦੇ ਵਿੱਚ ਹੋ ਰਿਹਾ ਆ, ਮੁਲਕ ਦੇ ਵਿੱਚ ਜਿਸ ਤਰ੍ਹਾਂ ਨਫ਼ਰਤ ਕਈ ਦੇਰ ਤੋਂ ਫੈਲਾਈ ਜਾ ਰਹੀ ਆ ਤੇ ਹੁਣ ਵੀ ਜਿਹੜੇ ਕਈ ਹਿੱਸਿਆਂ ਦੇ ਵਿੱਚ ਨਫ਼ਰਤੀ ਹਮਲੇ ਜਾਰੀ ਹੈ। ਕਈ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਦੀ ਚੱਲ ਰਿਹਾ, ਚਾਹੇ ਉਹ ਰਾਮ ਨੌਮੀ ਵਾਲੇ ਦਿਨ ਸ਼ੁਰੂ ਹੋਇਆ ਹੋਏ ਵਿਵਾਦ, ਜਿਹੜੇ ਕਿ ਸ਼ੋਭਾ ਯਾਤਰਾ ਦੇ ਉੱਤੇ ਹਮਲੇ, ਉਹਨਾਂ ਦੇ ਵੱਲੋਂ ਨਫ਼ਰਤੀ ਨਾਰੇ ਜਿਹੜੇ ਉਹ ਲਾਏ ਜਾਣੇ, ਜਾਂ ਕੁਝ ਰਾਜਾਂ ਦੇ ਵਿੱਚ ਜਿਹਦੇ ਵਿੱਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸ਼ਾਮਲ ਹੈ, ਉੱਥੇ ਬੁਲਡੋਜ਼ਰ ਕਾਰਵਾਈ। ਤੁਸੀਂ ਦੇਖੋ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਪਹੁੰਚ ਗਿਆ। ਇੱਕ ਮੁਸਲਿਮ ਸੰਗਠਨ ਹੈ, ਉਹਨੇ ਪਟੀਸ਼ਨ ਦਾਇਰ ਕੀਤੀ ਆ, ਇਹ ਗੱਲ ਆਖੀ ਆ ਕਿ ਜਿਹੜੇ ਫਿਰਕੂ ਅਪਰਾਧਾਂ ਦੇ ਕੇਸ ਦੇ ਵਿੱਚ ਸ਼ਾਮਲ ਲੋਕ ਨੇ, ਉਹਨਾਂ ਦੇ ਘਰ ਕਿਉਂ ਢਾਏ ਜਾ ਰਹੇ ਆ। ਮੱਧ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਕੀਤਾ ਕੀ ਜੀ, ਰਾਮਨੌਮੀ ਦੀ ਸ਼ੋਭਾ ਯਾਤਰਾ ਦੇ ਦੌਰਾਨ ਦੰਗੇ ਭੜਕਾਉਣ ਦੇ ਇੱਕ ਵਿਅਕਤੀ ਦੇ ਉੱਤੇ ਜਿਹੜਾ ਉਹ ਦੋਸ਼ ਲੱਗਿਆ। ਅਜੇ ਉਹਨੂੰ ਕਿਸੇ ਅਦਾਲਤ ਨੇ ਕੋਈ ਦੋਸ਼ੀ ਨਹੀਂ ਠਹਿਰਾਇਆ, ਉਹਦੇ ਉੱਤੇ ਮਹਿਜ਼ ਕਥਿਤ ਦੋਸ਼ ਨੇ। ਬੁਲਡੋਜ਼ਰ ਲਿਜਾ ਕੇ ਪ੍ਰਸ਼ਾਸਨ ਨੇ ਉਹਦਾ ਘਰ ਢਹਿ ਢੇਰੀ ਕਰ ਦਿੱਤਾ ਜੀ। ਇਹ ਬੁਲਡੋਜ਼ਰ ਦੀ ਰਾਜਨੀਤੀ ਜਿਹੜੀ ਕਿ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਈ ਸੀ, ਉਹ ਮੱਧ ਪ੍ਰਦੇਸ਼ ਦੇ ਵਿੱਚ ਵੀ ਹੁਣ ਜਿਹੜੀ ਉਹ ਚੱਲ ਰਹੀ ਆ। ਮੈਂ ਇੱਕ ਸੁਣ ਰਿਹਾ ਸੀ, ਕੋਈ ਮਾਡਰਨ ਟਾਈਪ ਦਾ ਬਾਬਾ, ਉਹ ਪ੍ਰਵਚਨ ਕਰ ਰਿਹਾ ਸੀ, ਸੋ ਕਾਲਡ ਪ੍ਰਵਚਨ। ਉਹਦੇ ਵਿੱਚ ਉਹ ਕਹਿੰਦਾ ਕਿ ਜੇ ਮੇਰੇ ਕੋਲੇ ਪੈਸੇ ਹੋਣ ਤੇ ਮੈਂ ਵੀ ਇੱਕ ਬੁਲਡੋਜ਼ਰ ਲੈ ਲਵਾਂ, ਤੇ ਬੁਲਡੋਜ਼ਰ ਲੈ ਕੇ ਜਿਹੜੇ ਲੋਕ ਗਲਤ ਕਹਿੰਦੇ ਆ ਸਾਨੂੰ, ਮੈਂ ਉਹਨਾਂ ਦੇ ਘਰਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਚਲਾ ਲਵਾਂ। ਸਵਾਲ ਇਹ ਹੈ ਕਿ ਕਿਸ ਤਰ੍ਹਾਂ ਦੀ ਇਹ ਜਿਹੜੀ ਨਫ਼ਰਤ ਆ ਦੋ ਫਿਰਕਿਆਂ ਦੇ ਵਿਚਾਲੇ ਫੈਲਾਈ ਜਾ ਰਹੀ ਹੈ। ਇਹ ਬੁਲਡੋਜ਼ਰ ਰਾਜਨੀਤੀ ਨਵੀਂ ਆ ਗਈ ਕਿ ਬੁਲਡੋਜ਼ਰ ਲਓ ਤੇ ਕਿਸੇ ਦੇ ਵੀ ਘਰ ਦੇ ਉੱਤੇ ਚਲਾ ਦਿਓ, ਨਾ ਦਲੀਲ ਦੀ ਲੋੜ, ਨਾ ਅਪੀਲ ਦੀ ਲੋੜ, ਨਾ ਵਕੀਲ ਦੀ ਲੋੜ, ਨਾ ਅਦਾਲਤਾਂ ਦੀ ਲੋੜ। ਅਦਾਲਤਾਂ ਤੋਂ ਬਿਨਾਂ ਇਹਨੇ ਜੀ ਨਫ਼ਰਤੀ ਭਾਸ਼ਣ ਕੀਤਾ ਸੀ ਜਾਂ ਵੱਟੇ ਮਾਰੇ ਸੀ ਕਿਸੇ ਜਲੂਸ ਦੇ ਉੱਤੇ, ਬੁਲਡੋਜ਼ਰ ਲਓ ਤੇ ਉਹਦੇ ਘਰ ਨੂੰ ਜਾ ਕੇ ਜਿਹੜਾ ਉਹ ਢਾ ਦਿਓ। ਅਦਾਲਤਾਂ ਸਾਰਾ ਕੁਝ ਇਹ ਸਿਆਸੀ ਲੋਕ ਹੀ ਬਣ ਗਏ। ਮੱਧ ਪ੍ਰਦੇਸ਼ ਦੇ ਖਰਗੋਨ ਜਿਹੜਾ ਏਰੀਆ ਹੈ, ਉੱਥੇ ਵੀ ਇਹ ਹਿੰਸਾ ਪਿਛਲੇ ਕਈ ਦਿਨਾਂ ਤੋਂ ਜਿਹੜੀ ਉਹ ਭੜਕੀ ਹੋਈ ਹੈ। ਉੱਥੇ ਹੁਣ ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਆ, ਹਾਲਾਂਕਿ 8 ਦਿਨ ਤੱਕ ਇਹਦੀ ਮ੍ਰਿਤਕ ਦੇਹ ਇੰਦੌਰ ਦੇ ਹਸਪੀਟਲ ਦੇ ਵਿੱਚ ਪਈ ਰਹੀ ਆ। ਦਿੱਲੀ ਵੀ ਇਹਦੇ ਤੋਂ ਬਚਿਆ ਹੋਇਆ ਨਹੀਂ। ਦਿੱਲੀ ਦੀ ਜਹਾਂਗੀਰਪੁਰੀ ਹਿੰਸਾ ਦੇ ਵਿੱਚ 23 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਆ। ਦਿੱਲੀ ਪੁਲਿਸ ਦੇ ਮੁਖੀ ਰਿਸ਼ਕੇਸ਼ ਅਸਥਾਨਾ ਨੇ ਹਿੰਸਾ ਦੇ ਮਾਮਲੇ ਦੇ ਵਿੱਚ ਇੱਕ ਪਾਸੜ ਜਾਂਚ ਕੀਤੇ ਜਾਣ ਦੇ ਦੋਸ਼ਾਂ ਤੋਂ ਨਾ ਕੀਤੀ ਆ। ਇਹ ਕਿਹਾ ਕਿ 25 ਜਾਣੇ ਗ੍ਰਿਫਤਾਰ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਦੋਵਾਂ ਫਿਰਕਿਆਂ ਦੇ ਵਿਅਕਤੀ ਸ਼ਾਮਲ ਨੇ। ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਸੂਬਿਆਂ ਦੇ ਵਿੱਚ ਦੋ ਫਿਰਕੇ ਆਮੋ ਸਾਹਮਣੇ ਹੋ ਸਕਦੇ ਆ, ਉੱਥੇ ਉਹਨੂੰ ਹਵਾ ਦਿੱਤੀ ਜਾ ਰਹੀ ਹੈ। ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਇੱਥੇ ਜਨਰਲ ਤੇ ਐਸਸੀ ਭਾਈਚਾਰਾ, ਉਹਨੂੰ ਹਵਾ ਜਿਹੜੀ ਆ ਉਹ ਆਈਟੀ ਵਿੰਗ ਫੁੱਲ ਫਲੈਜ ਦੇ ਰਹੇ ਆ ਵੀ ਇੱਥੇ ਦੂਜੇ ਦੋ ਫਿਰਕੇ ਆਮੋ ਸਾਹਮਣੇ ਹੋਣੇ ਨਹੀਂ, ਇਹਨਾਂ ਨੂੰ ਆਮੋ ਸਾਹਮਣੇ ਜਿਹੜਾ ਉਹ ਕਰਦੇ ਹੋ। ਇਹ ਰਾਜਨੀਤੀ ਜਿਹੜੀ ਸਮੁੱਚੇ ਮੁਲਕ ਭਰ ਦੇ ਵਿੱਚ ਫੈਲਦੀ ਤੁਰੀ ਜਾ ਰਹੀ ਆ, ਨਫ਼ਰਤੀ ਜਿਹੜੀ ਰਾਜਨੀਤੀ, ਇਹ ਮੁਲਕ ਨੂੰ ਕਿਹੜੇ ਪਾਸੇ ਲੈ ਜਾਊਗੀ, ਇਹਦਾ ਕਿੰਨਾ ਨੁਕਸਾਨ ਹੋਊਗਾ, ਇਹ ਕੋਈ ਨਹੀਂ ਸੋਚ ਰਿਹਾ। ਸੋਚਿਆ ਸਿਰਫ ਇਹ ਜਾ ਰਿਹਾ ਕਿ ਅਗਲੀਆਂ ਵੋਟਾਂ ਦੇ ਮੌਕੇ ਦੇ ਉੱਤੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾ ਕੇ ਵੋਟਾਂ ਕਿਵੇਂ ਲੈਣੀਆਂ।